ਵਿਊਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਵਿਊਅਰਸ 4 ਅਗਸਤ ਨੂੰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਮੇਤ ਪੰਜਾਬ ਤੇ ਦਿੱਲੀ ਦੇ ਸਿੱਖਾਂ ਨੇ ਜੰਤਰ ਮੰਤਰ ਵਿਖੇ ਪ੍ਰਭਾਵਸ਼ਾਲੀ ਇਕੱਠ ਰਾਹੀਂ ਬਾਪੂ ਸੂਰਤ ਸਿੰਘ ਖਾਲਸਾ ਜੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਇਕਜੁੱਟਤਾ ਨਾਲ ਹਮਾਇਤ ਕੀਤੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਇਸ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ। ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਹਾਇਤਾ ਲਈ ਬਣੀ ਕਮੇਟੀ ਦੇ ਮੈਂਬਰ ਜਿਨ੍ਹਾਂ ਨੂੰ ਬਿਨਾਂ ਕਿਸੇ ਅਪਰਾਧ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸੋ ਵੀਅਰਸ ਅੱਜ ਅਸੀਂ ਇਸ ਇਕੱਠ ਦੇ ਵੇਰਵੇ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਕੋਲ ਲਵਾਂਗੇ ਜਿਹੜੇ ਕਿ ਇਸ ਵੇਲੇ ਸਾਨਾ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਵੀਰ ਜੀ ਅਸੀਂ ਇਸ ਇਕੱਠ ਤੋਂ ਸ਼ੁਰੂ ਕਰਦੇ ਹਾਂ ਜਿਹੜਾ ਦਿੱਲੀ ਦੇ ਵਿੱਚ ਜੰਤਰ ਮੰਤਰ ਦੇ ਵਿੱਚ ਕੱਢਿਆ ਗਿਆ। ਅਸੀਂ ਚਾਹਾਂਗੇ ਕਿ ਇਹ ਇਕੱਠ ਕਿਵੇਂ ਰਿਹਾ, ਇਸ ਦੇ ਵਿੱਚ ਕਿਸ ਚੀਜ਼ ਦੇ ਬਾਰੇ ਗੱਲਬਾਤ ਕੀਤੀ ਗਈ, ਇਸ ਬਾਰੇ ਸਾਨੂੰ ਵੇਰਵੇ ਸਹਿਤ ਜਾਣਕਾਰੀ ਦਿਓ। ਜਿਹੜਾ ਕੱਲ ਇਕੱਠ ਉੱਤੇ ਹੋਇਆ ਜੀ, ਬੜਾ ਪ੍ਰਭਾਵਸ਼ਾਲੀ ਇਕੱਠ ਸੀਗਾ। ਸਾਰੇ ਪੰਜਾਬ ਭਰ ਦੇ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸਾਥ ਦਿੱਤਾ ਔਰ ਦੁਪਹਿਰੋਂ 12 ਕੁ ਵਜੇ ਗੁਰਦੁਆਰਾ ਰਕਾਬਗੰਜ ਤੋਂ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਿੱਖ ਸੰਗਤਾਂ ਜਿਹੜੀਆਂ ਲੱਗੀਆਂ ਉਹ ਪਾਰਲੀਮੈਂਟ ਵੱਲ ਵਧੀਆਂ ਲੱਗੀਆਂ ਔਰ ਸਾਰੇ ਰਸਤੇ ਦੇ ਵਿੱਚ ਬੜੇ ਜੋਸ਼ ਭਰਪੂਰ ਜਿਹੜੇ ਆ ਉਹ ਨਾਅਰੇ ਮਾਰਦੇ ਗਏ ਆ ਕਿ ਬੰਦੀ ਸਿੰਘ ਰਿਹਾ ਕਰੋ, ਸਿੱਖਾਂ ਨਾਲ ਇਨਸਾਫ ਕਰੋ। ਹਾਂਜੀ। ਔਰ ਇਹ ਜਿਹੜਾ ਅੱਗੇ ਚੱਲ ਕੇ ਰੋਕਿਆ ਗਿਆ, ਜਿਸ ਥਾਂ ਤੇ ਉਹਨਾਂ ਨੇ ਰੋਕਿਆ ਉੱਥੇ ਫਿਰ ਸਿੱਖ ਸੰਗਤਾਂ ਬੈਠ ਗਈਆਂ ਔਰ ਉੱਥੇ ਫਿਰ ਜਿਹੜੀਆਂ ਸਾਡੀਆਂ ਸਿੱਖ ਕੌਮ ਦੀਆਂ ਅਲੱਗ-ਅਲੱਗ ਹਸਤੀਆਂ ਜਥੇਬੰਦੀਆਂ ਦੀਆਂ ਲੀਡਰਸ਼ਿਪ ਆ ਸਾਰੀ, ਉਹਨਾਂ ਨੇ ਇਸ ਸਾਰੇ ਮਸਲੇ ਬਾਰੇ ਉੱਥੇ ਵਿਚਾਰ ਪੇਸ਼ ਕੀਤੇ ਨੇ। ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਵਾਲੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਧਿਆਨ ਸਿੰਘ ਮੰਡ, ਕਰਨ ਸਿੰਘ ਕਾਹਨ ਸਿੰਘ ਵਾਲਾ, ਪਰਮਜੀਤ ਸਿੰਘ ਸਰਨਾ ਔਰ ਅਖੰਡ ਕੀਰਤਨੀ ਜਥੇ ਦੇ ਰਜਿੰਦਰਪਾਲ ਸਿੰਘ ਜੀ, ਭਾਈ ਸੁਖਵਿੰਦਰ ਸਿੰਘ, ਭਾਈ ਦਰਬਾਰ ਸਿੰਘ, ਸੁਖਦੇਵ ਸਿੰਘ ਚੱਕ ਕਲਾਂ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੋਰ ਬਹੁਤ ਸਾਰੀ ਸੀਨੀਅਰ ਲੀਡਰਸ਼ਿਪ ਆ ਜਿਹੜੀ ਉਹ ਵੀ ਉੱਥੇ ਪਹੁੰਚੀ ਹੋਈ ਸੀਗੀ। ਤੇ ਇਹ ਸਾਰੇ ਆਗੂਆਂ ਨੇ ਦਲ ਖਾਲਸਾ ਦੇ ਵੱਲੋਂ ਵੀ ਸਾਡੇ ਵੀ ਬਹੁਤ ਸਾਰੇ ਸਿੰਘ ਗਏ ਸੀਗੇ ਤੇ ਉਹ ਇਹ ਉੱਥੇ ਸਾਰੀ ਜਿਹੜੀ ਗੱਲਬਾਤ ਆ ਉੱਥੇ ਕੀਤੀ ਗਈ ਆ ਕਿ ਪਾਰਲੀਮੈਂਟ ਵਿੱਚ ਹੁਣ ਸਾਨੂੰ ਜਵਾਬ ਦਿੱਤਾ ਜਾਵੇ ਕਿ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਨੇ ਉਹਨਾਂ ਦੇ ਮਸਲੇ 'ਚ ਅੱਗੇ ਕੀ ਹੋ ਸਕਦਾ, ਕਿਉਂ ਉਹਨਾਂ ਦੀਆਂ ਰਿਹਾਈਆਂ ਹੁਣ ਤੱਕ ਨਹੀਂ ਹੋਈਆਂ, ਕਿਉਂਕਿ ਇੱਕ ਕੈਦੀ ਹੈ ਜਿਹੜਾ ਉਮਰ ਕੈਦੀ ਉਹ 8 ਜਾਂ 14 ਸਾਲ ਬਾਅਦ ਘਰ ਨੂੰ ਚਲੇ ਜਾਂਦਾ ਤੇ ਇੱਕ ਕੈਦੀ ਉਹ ਨੇ ਕਿ ਜਿਨ੍ਹਾਂ ਨੂੰ 20-22 ਸਾਲ ਬਾਅਦ ਵੀ ਜੇਲ੍ਹਾਂ 'ਚੋਂ ਰਿਹਾਈ ਦਾ ਕੋਈ ਨਾਂ ਨਹੀਂ। ਤੇ ਖਾਸ ਤੌਰ ਦੇ ਉੱਤੇ ਕੱਲ ਦਾ ਜਿਹੜਾ ਇਹ ਮਾਰਚ ਸੀਗਾ ਕਰਨਾ ਸੀਗਾ ਉੱਥੇ ਇਹ ਗੱਲ ਸਾਰੇ ਸਿੱਖ ਜਗਤ ਦੇ ਵਿੱਚ ਬੜੀ ਚਿੰਤਾ ਵਾਲੀ ਮਹਿਸੂਸ ਕੀਤੀ ਗਈ ਆ ਕਿ ਜਿਹੜਾ ਸੁਪਰੀਮ ਕੋਰਟ ਦੇ ਵਿੱਚੋਂ ਡਿਸੀਜਨ ਆਇਆ ਤੇ ਉਹ ਜਿਹੜਾ ਹੈ ਉਹਨੇ ਇਹ ਚੀਜ਼ ਦੇ ਉੱਤੇ ਇੱਕ ਬਹੁਤ ਵਧੀਆ ਬਹੁਤ ਮਾੜਾ ਜਿਹੜਾ ਹੈਗਾ ਪ੍ਰਭਾਵ ਸਾਰੀ ਗੱਲ ਤੇ ਪਾਇਆ ਹੈ, ਕਿਉਂਕਿ ਇਹਦੇ ਨਾਲ ਜਿਹੜੀ ਨਿਸ਼ਚਤਾ ਵਧੀ ਆ ਔਰ ਬੇਚੈਨੀ ਵਧੀ ਆ ਸਿੱਖ ਮਨਾਂ ਦੇ ਵਿੱਚ ਕਿ ਜੇ ਕੋਈ ਗੱਲ ਉਹ 'ਚ ਸਪਸ਼ਟ ਹੋ ਜਾਂਦੀ ਕਿ ਜਿਵੇਂ ਬਾਕੀ ਕੈਦੀਆਂ ਨਾਲ ਹੋਣਾ ਉਵੇਂ ਇਹ ਹੋਣਾ, ਪਰ ਇਸ ਤਾਂ ਕਹਿ ਦਿੱਤਾ ਕਿ ਜਿਹੜੇ ਟਾਡਾ ਦੇ ਅਧੀਨ ਜਾਂ ਇਸ ਤਰ੍ਹਾਂ ਦੇ ਕੇਸਾਂ ਵਾਲੇ ਉਹਨਾਂ ਦੀ ਰਿਹਾਈ ਨਹੀਂ ਹੋ ਸਕਦੀ। ਸੋ ਕੱਲ ਸੁਪਰੀਮ ਕੋਰਟ ਵਾਲੇ ਫੈਸਲੇ ਦੇ ਕਰਕੇ ਸਿੱਖ ਸਫਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਤੇ ਰੋਹ ਜਿਹੜਾ ਹੈਗਾ ਦੇਖਣ ਨੂੰ ਮਿਲਿਆ। ਕੱਲ ਦਾ ਜਿਹੜਾ ਇਹ ਧਰਨਾ ਸੀਗਾ ਕਾਮਯਾਬ ਰਿਹਾ। ਹੁਣ ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਹੈ ਕਿ 6 ਤਰੀਕ ਨੂੰ ਇੱਥੇ DMC ਲੁਧਿਆਣੇ ਜਿੱਥੇ ਬਾਪੂ ਸੂਰਤ ਸਿੰਘ ਨੂੰ ਇਹਨਾਂ ਨੇ ਨਜ਼ਰਬੰਦ ਰੱਖਿਆ ਹੋਇਆ ਉੱਥੇ ਜਿਹੜਾ ਹੈਗਾ ਧਰਨਾ ਹੈਗਾ ਸਿੱਖ ਸੰਗਤਾਂ ਨੇ ਦੇਣਾ ਹੈਗਾ। 6 ਤਰੀਕ ਨੂੰ ਹੁਣ ਸਾਰੀ ਕੌਮ ਜਿਹੜੀ ਹੈਗੀ ਆ ਲੁਧਿਆਣੇ ਦੇ ਤਿਆਰੀਆਂ ਜਿਹੜੀਆਂ ਨੇ ਉਹ ਕਰ ਰਹੇ ਆ। ਜੀ ਤੇ ਵੀਰ ਜੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਜੋ ਪਹਿਲਾਂ ਅੰਨਾ ਹਜ਼ਾਰੇ ਨੇ ਆਪਣਾ ਮਰਨ ਵਰਤ ਰੱਖਿਆ ਸੀਗਾ ਜਾਂ ਬਾਬਾ ਰਾਮਦੇਵ ਵੀ ਰੱਖਦੇ ਹੁੰਦੇ ਵਰਤ, ਪਰ ਜਿਹੜਾ ਇਹਨਾਂ ਦੇ ਬਾਅਦ ਨੂੰ ਹਮੇਸ਼ਾ ਜਿਹੜਾ ਇੰਡੀਆ ਦਾ ਮੀਡੀਆ ਜਾਂ ਭਾਰਤ ਦਾ ਮੀਡੀਆ ਹਮੇਸ਼ਾ ਪੱਬਾ ਭਾਰ ਹੋ ਜਾਂਦਾ ਹੈ, ਬਹੁਤ ਸਾਰਾ ਦਿਖਾਉਂਦਾ ਹੈ, ਸਭ ਪਾਸੇ ਦਿਖਾਉਂਦਾ ਹੈ। ਪਰ ਜਿਸ ਤਰ੍ਹਾਂ ਤੁਸੀਂ ਇਸ ਵੇਲੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਇਹ ਇਕੱਠ ਹੋਇਆ ਹੈ ਅੱਜ ਹੋਇਆ ਵਾ ਜੰਤਰ ਮੰਤਰ ਦੇ ਵਿੱਚ, ਇਸ ਬਾਰੇ ਇੰਡੀਆ ਦੇ ਮੀਡੀਆ ਦਾ ਕੀ ਰਵੱਈਆ ਸੀ, ਕੀ ਰੋਲ ਸੀ, ਕੀ ਉਹਨਾਂ ਨੇ ਇਸ ਨੂੰ ਕਵਰ ਕੀਤਾ, ਕਿਉਂਕਿ ਸਾਡੀਆਂ ਮੰਗਾਂ ਸਿੱਖਾਂ ਨੇ ਤੇ ਜਾਇਜ਼ ਨੇ ਨਾ, ਇਸ ਨੂੰ ਕਵਰ ਕੀਤਾ ਗਿਆ? ਦੇਖੋ ਭਾਰਤ ਦਾ ਜਿਹੜਾ ਮੀਡੀਆ ਹੈਗਾ ਉਹ ਸਿੱਖਾਂ ਦਾ ਜਿਹੜਾ ਬਦਨਾਮ ਕਰਨ ਵਾਲੀ ਖਬਰ ਹੁੰਦੀ ਆ, ਸਿੱਖੀ ਨੂੰ ਬਦਨਾਮ ਕਰਨ ਵਾਲੀ ਖਬਰ ਹੋਵੇ ਉਹਨੂੰ ਤਾਂ ਬਹੁਤ ਉਭਾਰਦਾ, ਪਰ ਜਿਹੜੀ ਗੱਲ ਸਿੱਖਾਂ ਦੇ ਦੁੱਖਾਂ ਦਰਦਾਂ ਨਾਲ ਰਿਲੇਟ ਕਰਦੀ ਹੋਵੇ ਉਹਨੂੰ ਬਿਲਕੁਲ ਹੀ ਇਗਨੋਰ ਕਰਦੇ ਆ। ਹੁਣ ਇਸ ਮਸਲੇ ਉੱਤੇ ਵੀ ਕੱਲ ਇਹੀ ਕੁਛ ਉਹਨਾਂ ਨੇ ਕੀਤਾ ਹੈਗਾ, ਬਿਲਕੁਲ ਹੀ ਕੋਈ ਕਿਸੇ ਕਿਸਮ ਦੀ ਕਵਰੇਜ ਕਰਨ ਲਈ ਜਾਂ ਹੋਰ ਨਹੀਂ ਸੀਗੇ। ਤੇ ਭਾਰਤੀ ਮੀਡੀਆ ਦਾ ਇਹ ਰੋਲ ਜਿਹੜਾ ਹੈਗਾ ਉਹ ਅੱਜ ਦਾ ਨਹੀਂ, ਪਿਛਲੇ ਲੰਮੇ ਅਰਸੇ ਤੋਂ ਅਸੀਂ ਇਹ ਗੱਲ ਦੇਖ ਰਹੇ ਹਾਂ, ਮਹਿਸੂਸ ਕਰ ਰਹੇ ਹਾਂ ਔਰ ਕਹਿੰਦੇ ਵੀ ਆ ਕਿ ਇਹ ਨਹੀਂ ਇਸ ਤਰ੍ਹਾਂ ਕਰਦੇ। ਹੁਣ ਉੱਥੇ ਅੰਨਾ ਹਜ਼ਾਰੇ ਨੇ
ਜਾਂ ਕਿਸੇ ਹੋਰ ਨੇ ਇਦਾਂ ਦੀ ਗੱਲ ਕਰਨੀ ਹੋਵੇ ਤਾਂ ਹਾਂਜੀ ਸਾਰਾ ਜਿਹੜਾ ਭਾਰਤੀ ਮੀਡੀਆ ਹੈਗਾ ਸਾਰਾ ਦਿਨ ਟੀਵੀ ਚੈਨਲਾਂ ਦੇ ਉੱਤੇ ਗੱਲ ਚੱਲਦੀ ਹੈ। ਬਿਲਕੁਲ ਪਰ ਕੱਲ ਉੱਥੇ ਭਾਰਤੀ ਮੀਡੀਆ ਨੇ ਹਾਂਜੀ ਜਿਹੜਾ ਸਾਡੇ ਨਾਲ ਸਿੱਖਾਂ ਨਾਲ ਜਿਵੇਂ ਉਹ ਕਰਦੇ ਆ ਕਿ ਕੋਈ ਇਹਦੀ ਗੱਲ ਨਾ ਸੁਣੋ, ਕੋਈ ਇਹਨਾਂ ਦੇ ਜੀ। ਬਾਰੇ ਖਬਰ ਦੱਸੋ ਨਾ, ਹਾਂਜੀ ਉਵੇਂ ਕਰਦੇ ਆ। ਜੀ। ਔਰ ਅਸੀਂ ਕੱਲ ਵੀ ਇਹ ਗੱਲ ਜਿਹੜੀ ਸੀ ਵਿਚਾਰੀ ਸੀਗੀ ਕਿ ਜੇਕਰ ਕੋਈ ਮੰਦਭਾਗੀ ਘਟਨਾ ਵਾਪਰ ਜਾਵੇ ਜਿਹਦੇ ਨਾਲ ਸਿੱਖਾਂ ਦਾ ਅਕਸ ਜਿਹੜਾ ਖਰਾਬ ਹੁੰਦਾ ਹੋਵੇ ਅੱਜ ਦੇ ਹਾਂਜੀ ਇਸ ਮੋਰਚੇ 'ਚ, ਤਾਂ ਤੁਰੰਤ ਇੱਥੇ ਮੀਡੀਆ ਪਹੁੰਚ ਜਾਊਗਾ ਤੇ ਫਿਰ ਉਹ ਖਬਰ ਨੂੰ ਪੂਰਾ ਹਾਈਲਾਈਟ ਕਰਨਗੇ ਕਿ ਲਓ ਜੀ ਸਿੱਖਾਂ 'ਚ ਆਹ ਹੋ ਗਿਆ, ਸਿੱਖਾਂ 'ਚ ਉਹ ਹੋ ਹਾਂਜੀ ਗਿਆ। ਹਾਂਜੀ ਉਹ ਭਾਰਤੀ ਮੀਡੀਆ ਦਾ ਜਿਹੜਾ ਇਹ ਮਾੜਾ ਪੱਖ ਆ ਜੀ ਇਹਦੇ ਤੋਂ ਬੜੀ ਸਾਨੂੰ ਕੋਫਤ ਆ ਰਹੀ ਆ, ਬੜਾ ਤੰਗ ਆ ਕਿ ਇਹਦਾ ਕੀ ਹੱਲ ਕੱਢਿਆ ਜਾਵੇ, ਕਿਉਂਕਿ ਮੀਡੀਆ ਰਾਹੀਂ ਹੀ ਦੁਨੀਆ ਦੇ ਸਾਹਮਣੇ ਸਾਡੀ ਗੱਲ ਜਾਣੀ ਸੀ ਤੇ ਮੀਡੀਆ ਸਾਡੇ ਖਿਲਾਫ ਹੋਇਆ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ ਐਟ ਦੀ ਐਂਡ। ਥੈਂਕ ਯੂ ਸੋ ਮਚ ਕਿ ਪਹਿਲਾਂ ਤੁਸੀਂ ਇਸ ਰੈਲੀ ਦੇ ਪੂਰਾ ਵੇਰਵਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਹੁਣ ਜਿਸ ਤਰ੍ਹਾਂ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਪ੍ਰਧਾਨ ਮਨੀਸ਼ ਸੋਧ ਜਿਹੜਾ ਫਤਿਹਗੜ੍ਹ ਦੇ ਵਿੱਚ ਸੋਧਿਆ ਗਿਆ ਸੀ ਜਾਂ ਮਾਰਿਆ ਗਿਆ ਹੈ, ਇਹ ਘਟਨਾ ਕੀ ਇਹ ਸੋਧ ਜਿਹੜਾ ਮਾਰਿਆ ਗਿਆ ਹੈ, ਇਹ ਘਟਨਾ ਦਾ ਵੀ ਵੇਰਵਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਇਹ ਕੌਣ ਸੀਗਾ ਔਰ ਕਿਵੇਂ ਇਹ ਮਾਰਿਆ ਗਿਆ। ਇਹ ਹਿੰਦੂ ਸੁਰੱਖਿਆ ਸੰਮਤੀ ਦਾ ਕਿ ਹਿੰਦੂ ਕੱਟੜਪੰਥੀ ਹੈ ਜੀ ਮਨੀਸ਼ ਸੂਦ ਜੀ ਤੇ ਇਹ ਆਪਦੇ ਘਰ ਦੇ ਵਿੱਚ ਹੀ ਇਹਦੇ ਗਨਮੈਨ ਨੇ ਇਹਨੂੰ ਮਾਰਿਆ। ਹਮਾਯੂੰਪੁਰ ਪਿੰਡ ਹੈਗਾ ਸਰਹੰਦ ਦੇ ਕੋਲ ਜੀ। ਸਰਹੰਦ ਚ, ਤੇ ਉੱਥੇ ਇਹਦਾ ਮਰਡਰ ਤਾਂ ਕੀਤਾ ਇਹਦੇ ਗਨਮੈਨ ਨੇ। ਔਰ ਕੋਈ ਨਿੱਜੀ ਗੱਲ ਆ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਜਾਊਗੀ ਕਿ ਸੋਮਨਾਥ ਉਹਦਾ ਨਾਂ ਗਨਮੈਨ ਦਾ, ਉਹਨੇ ਕਿਉਂ ਮਾਰਿਆ। ਪਰ ਕੱਲ ਸਾਰਾ ਦਿਨ ਜਿਹੜੇ ਹਿੰਦੂ ਕੱਟੜਪੰਥੀ ਸੀ ਉਹਨਾਂ ਨੇ ਇਹ ਮਾਹੌਲ ਬਣਾਈ ਰੱਖਿਆ, ਜਾਣ ਬੁੱਝ ਕੇ ਗੱਲਾਂ ਕੀਤੀਆਂ ਕਿ ਇਹ ਤਾਂ ਜੀ ਸਿੱਖਾਂ ਨੇ, ਸਿੱਖਾਂ ਦਾ ਕੰਮ ਆ ਜੀ, ਇਹ ਤਾਂ ਖਾਲਸਾ ਦੀ ਲਹਿਰ ਨਾਲ ਜੁੜਿਆ ਹੋਇਆ ਕੰਮ ਆ ਜੀ, ਇਹ ਤਾਂ ਉਹਨਾਂ ਨੇ ਮਰਵਾਇਆ ਜੀ, ਇਹ ਤਾਂ ਏਦਾਂ ਜੀ ਉਦਾਂ ਜੀ। ਸੋ ਇਹ ਜਿਹੜੀ ਕਿਸੇ ਦੀ ਚਲੋ ਮੌਤ ਆ ਉਹ ਆਪਦੀ ਥਾਂ ਤੇ ਗੱਲ ਕਿ ਉਹਦੇ ਬਾਰੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਆ, ਪਰ ਇਸ ਗੱਲ ਦੇ ਉੱਤੇ ਬੜੀ ਹੈਰਾਨੀ ਆ। ਔਰ ਇਹ ਗੱਲ ਸਿੱਖਾਂ ਲਈ ਇੱਕ ਚੈਲੰਜ ਮੰਗਾ ਕਿ ਕੋਈ ਵੀ ਗੱਲ ਇਹਨਾਂ ਦੇ ਵਿੱਚ ਹੋ ਜਾਵੇ ਜਿਹੜਾ ਇਹਨਾਂ ਦੇ ਇੱਕ ਨਿੱਜੀ ਕ੍ਰਾਈਮ ਆ, ਉਹਦੇ ਵਿੱਚ ਉਹ ਬੰਦਾ ਸੋਮਨਾਥ ਨਾਂ ਦਾ ਗਨਮੈਨ ਇਹਨਾਂ ਦੇ ਬੰਦੇ ਨੂੰ ਮਾਰ ਗਿਆ, ਇਹ ਸਾਰੀ ਕੌਮ ਨੂੰ ਕਿਉਂ ਬਦਨਾਮ ਕਰਦੇ ਨੇ। ਤੇ ਇਸ ਕਰਕੇ ਅੱਜ ਜਿਹੜਾ ਹੈਗਾ ਸਾਰੇ ਪਾਸੇ ਇਹਦੀ ਵਿੱਚ ਬੜੀ ਚਰਚਾ ਹੋ ਰਹੀ ਆ ਕਿ ਹਿੰਦੂ ਸੁਰੱਖਿਆ ਸੰਮਤੀ ਦਾ ਮਨੀਸ਼ ਸੂਦ। ਮੈਂ ਇਹ ਵੀ ਦੱਸਣਾ ਚਾਹਾਂਗਾ ਇਹ ਬੰਦਾ ਉਹੀ ਆ ਜਿਹੜਾ ਭਾਈ ਜਗਤਾਰ ਸਿੰਘ ਹਵਾਰੇ ਉੱਤੇ 11/11/11 ਨੂੰ ਜਦੋਂ ਇਹਨਾਂ ਨੇ ਇੱਕ ਅਟੈਕ ਕਰਨਾ ਚਾਹਿਆ ਸੀ, ਉਲਟਾ ਥੱਪੜ ਖਾ ਕੇ ਗਿਆ ਸੀ ਭਾਈ ਸਾਹਿਬ ਤੋਂ, ਉਸ ਦਿਨ ਇਹ ਵੀ ਨਾਲ ਸੀਗਾ। ਇਹ ਉਹੀ ਹਿੰਦੂ ਸੁਰੱਖਿਆ ਸੰਮਤੀ ਦੇ ਲੀਡਰ ਨੇ ਕਿ ਇਹਨਾਂ ਤੇ ਉਦੋਂ ਪਰਚਾ ਹੋਇਆ ਸੀ ਔਰ ਜੇਲ੍ਹ ਗਿਆ ਸੀ। ਜੀ ਜੀ ਵੀਰ ਜੀ, ਇਸ ਦਾ ਸੇਮ ਪਰਸਨ ਕੀ ਇਹ ਸੇਮ ਪਰਸਨ ਹੈ ਜਿਸਨੇ 6 ਜੂਨ ਨੂੰ ਚੇਤਾਵਨੀ ਦਿੱਤੀ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਦੇ ਪਿੰਡਾਂ ਵਾਲਿਆਂ ਜਿਹਦੇ ਪੋਸਟਰ ਜਾਂ ਰੈਲੀਜ਼ ਨਹੀਂ ਕੱਢਣ ਦਿੱਤੀਆਂ ਜਾਵੇਗੀਆਂ, ਇਸ ਦਾ ਸੇਮ ਪਰਸਨ? ਹਾਂਜੀ, ਇਹ ਉਸ ਅਸਲ ਵਿੱਚ ਕਈ ਸਾਰੀਆਂ ਉਦੋਂ ਜਥੇਬੰਦੀਆਂ ਜਿਹੜੀਆਂ ਹਿੰਦੂ ਕੱਟੜਪੰਥੀ ਲੱਗੀਆਂ ਉਹਨਾਂ ਨੇ ਦਿੱਤੀ ਸੀ। ਔਰ ਇਹ ਸਭ ਤੋਂ ਅਗਰੈਸਿਵ ਜਿਹੜਾ ਤਿੱਖੀ ਟੋਨ ਰੱਖਣ ਵਾਲਾ ਹੈਗਾ ਇਹ ਉਹੀ ਆ। ਔਰ ਬੜੀਆਂ ਏਦਾਂ ਦੀਆਂ 1-2 ਵਾਰ ਨਹੀਂ ਇਹ ਸਿੱਖਾਂ ਦੇ ਜਜ਼ਬਾਤ ਭੜਕਾਉਣ ਵਾਲੀਆਂ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਲੱਗੀਆਂ ਜਾਰੀ ਕਰਦਾ ਰਿਹਾ। ਔਰ ਪਰ ਇਹਦਾ ਜਿਹੜਾ ਮਰਡਰ ਹੋਇਆ ਵਾ ਉਹ ਬਿਲਕੁਲ ਨਿੱਜੀ ਇਹਦੇ ਗਨਮੈਨ ਨੇ ਕੀਤਾ, ਉਹ ਕਿਸੇ ਸਾਡੇ ਸਿੱਖ ਭਾਈਚਾਰੇ ਨਾਲ ਇਸ ਕਦਮ ਦਾ ਕੋਈ ਸੰਬੰਧ ਨਹੀਂ। ਜੀ ਥੈਂਕ ਯੂ ਸੋ ਮਚ ਫॉर ਆਲ ਦਾ ਇਨਫੋਰਮੇਸ਼ਨ ਵੀਰ ਜੀ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਰੀਸਨ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।